ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਕੋਲੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 4 ਮਈ 2018 21 ਵਿਸਾਖ ਨਾਨਕ ਸ਼ਾਹੀ ਸੰਮਤ 550 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਹ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਪਾਕ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਚਾਵਾ, फेसबुक, ग्लोबल CPN ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ, ਮਿਹਰਬਾਨੀ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਅੱਜ ਫਰਾਈਡੇ ਦਾ ਦਿਨ ਹੈ ਤੇ ਅਸੀਂ ਚਾਹਾਂਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝ ਪਾ ਦਿਓ। ਦੇਖੋ, ਅਕਸਰ ਜਦੋਂ ਅਸੀਂ ਡੈਮੋਕ੍ਰੇਸੀ, ਲੋਕਤੰਤਰ ਜਾਂ ਰਿਪਬਲਿਕ ਇਹਨਾਂ ਸ਼ਬਦਾਂ ਦਾ ਇਸਤੇਮਾਲ ਕਰਦੇ ਜਾਂ ਜਮਹੂਰੀਅਤ ਜੀ, ਤੇ ਜ਼ਾਹਰ ਹੈ ਕਿ ਇੱਕ ਗੱਲ ਅਕਸਰ ਕਹੀ ਜਾਂਦੀ ਹੈ ਕਿ ਮੀਡੀਆ ਜਿਹੜਾ ਉਹ ਡੈਮੋਕ੍ਰੇਸੀ ਦਾ ਚੌਥਾ ਥੰਮ ਹੁੰਦਾ ਜੀ। ਤਿੰਨ ਥੰਮ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਲੈਜਿਸਲੇਚਰ ਹੈ ਜਿਹੜੇ ਕਾਨੂੰਨ ਬਣਾਉਂਦੇ ਨੇ, ਵਿਧਾਨ ਸਭਾ ਜਾਂ ਪਾਰਲੀਮੈਂਟ। ਦੂਸਰੀ ਐਗਜ਼ੈਕਟਿਵ ਹੈ ਜਿਹੜੀ ਸਰਕਾਰ ਚਲਾਉਂਦੀ ਹੈ, ਬਿਊਰੋਕਰੇਸੀ ਉਹਦੇ 'ਚ ਆ ਜਾਂਦੀ ਹੈ। ਬਿਲਕੁਲ। ਤੀਸਰੀ ਜੁਡੀਸ਼ਰੀ ਹੈ, ਅਦਾਲਤੀ ਸਿਸਟਮ, ਜਿਨ੍ਹਾਂ ਨੇ ਦੇਖਣਾ ਹੈ ਵੀ ਹਰ ਚੀਜ਼ ਕਾਨੂੰਨ ਮੁਤਾਬਕ ਕੋਈ ਵੀ ਜਿਹੜਾ ਕੇਸ ਜਾਂਦਾ ਉਹ ਹੈ ਜਾਂ ਨਹੀਂ ਹੈ। ਤੇ ਚੌਥਾ ਮੀਡੀਆ, ਕਿਉਂਕਿ ਮੀਡੀਆ ਜਿਹੜਾ ਉਹ ਸਰਕਾਰ ਦਾ ਕ੍ਰਿਟੀਕਲ ਐਨਾਲਿਸਿਸ ਵੀ ਕਰਦਾ ਹੈ, ਸਰਕਾਰ ਦੀਆਂ ਕਾਰਵਾਈਆਂ ਦਾ, ਆਸੇ ਪਾਸੇ ਦੇ ਸਮਾਜ 'ਚ ਕੀ ਹੋ ਰਿਹਾ ਹੈ ਇਸ ਦਾ ਵੀ ਉਹ ਮਿਰਰ ਹੁੰਦਾ ਹੈ। ਔਰ ਇਹ ਇੱਕ ਯਕੀਨਨ ਜਦੋਂ ਅਸੀਂ ਦੇਖਦੇ ਹਾਂ ਕਿ ਸੱਚੀ ਮੁੱਚੀ ਦੀ ਜਮਹੂਰੀਅਤ ਜਾਂ ਡੈਮੋਕ੍ਰੇਸੀ ਉਹੀ ਹੈ ਜਾਂ ਉਹੀ ਹੋਏਗੀ ਜਿੱਥੇ ਕਿ ਮੀਡੀਆ ਮੁਕੰਮਲ ਤੌਰ 'ਤੇ ਆਜ਼ਾਦ ਹੈ। ਔਰ ਮੀਡੀਆ ਦੀ ਆਜ਼ਾਦੀ ਤੋਂ ਪਹਿਲਾਂ ਹਰ ਮਨੁੱਖ ਦੀ ਬੋਲਣ ਦੀ ਆਜ਼ਾਦੀ ਦੀ ਗੱਲ ਅੱਡ-ਅੱਡ ਕਨਸਟੀਟਿਊਸ਼ਨਸ ਜਾਂ ਆਇਨ ਜਾਂ ਸੰਵਿਧਾਨ ਉਹਨਾਂ ਦੇ ਵਿੱਚ ਮੰਨੀ ਗਈ। ਅਮਰੀਕਾ 'ਚ ਵੀ ਜਦੋਂ ਅਸੀਂ ਬੋਲਣ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਸੋ ਬੇਸਿਕਲੀ ਜਿਹੜਾ ਅਮਰੀਕਨ ਕਨਸਟੀਟਿਊਸ਼ਨ ਹੈ ਉਹਦੇ 'ਚ ਫਸਟ ਅਮੈਂਡਮੈਂਟ ਤੁਹਾਨੂੰ ਆਪਣੇ ਵਿਚਾਰ ਐਕਸਪ੍ਰੈਸ ਕਰਨ ਦੀ, ਜਿਹਨੂੰ ਫਰੀडम ਆਫ ਐਕਸਪ੍ਰੈਸ਼ਨ ਕਹਿੰਦੇ ਨੇ, ਉਸ ਦਾ ਹੱਕ ਦਿੰਦੀ। ਜਦੋਂ ਅਸੀਂ ਅੱਜ 21ਵੀਂ ਸਦੀ ਦੇ ਵਿੱਚ ਦੁਨੀਆ ਆ ਗਈ, ਇੱਕ ਪੀਰੀਅਡ ਸੀ ਕਿ ਬੋਲਣ ਦੀ ਆਜ਼ਾਦੀ ਪਹਿਲਾਂ 1 to 1 ਸੀ। ਫਿਰ ਜਿਹੜੀ ਪਹਿਲੀ ਕਾਢ ਨਿਕਲੀ ਜਦੋਂ ਬੇਸ਼ੱਕ ਪੇਪਰ ਦੀ ਕਾਢ ਵੀ ਔਰ ਪ੍ਰਿੰਟਿੰਗ ਪ੍ਰੈਸ ਦੀ ਕਾਢ ਵੀ ਇਹ ਚਾਈਨਾ 'ਚ ਹੋਈ, ਚੀਨ ਦੇ ਵਿੱਚੋਂ ਹੀ ਇਹ ਜਿਹੜੀਆਂ ਨੇ ਪਹਿਲੀਆਂ ਕਾਢਾਂ ਹੋਈਆਂ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਯੂਰਪ ਦੇ ਵਿੱਚ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਸ਼ੁਰੂ ਹੋਇਆ ਬੜੀ ਤੇਜ਼ੀ ਦੇ ਨਾਲ, ਫਿਰ ਜਿਹੜਾ ਪ੍ਰਿੰਟਿੰਗ ਪ੍ਰੈਸ ਔਰ ਉਸ 'ਚੋਂ ਪਬਲੀਕੇਸ਼ਨਸ ਔਰ ਉਸ ਦੀ ਸ਼ੁਰੂਆਤ ਵੀ ਹੋਈ। ਔਰ ਨਤੀਜੇ ਦੇ ਤੌਰ 'ਤੇ ਬੇਸ਼ੱਕ ਜਦੋਂ ਅਸੀਂ ਕਾਗਜ਼ ਪੁਰਾਣੇ ਸਾਡੇ ਈਸਟ ਦੇ ਵਿੱਚ ਭੋਜ ਪੱਤਰਾਂ ਦੇ ਉੱਤੇ ਲਿਖਿਆ ਹੋਣਾ, ਫਿਰ ਹੌਲੀ ਜਿਹੜੇ ਕਾਗਜ਼ ਵੀ ਜਦੋਂ ਤੱਕ ਆਏ, ਪਰ ਬਹੁਤ ਸਾਰੀ ਲਿਖਤ ਜਿਹੜੀ ਹੈ ਹੱਥ ਲਿਖਤ ਔਰ ਉਹੀ ਸਾਡੇ ਅਦਾਲਤੀ ਰਿਕਾਰਡ ਔਰ ਦੂਸਰਿਆਂ ਤੀਸਰਿਆਂ ਤੱਕ ਮਹਿਦੂਦ ਸੀ। ਔਰ ਇੱਕ ਜਦੋਂ ਅਸੀਂ ਕਿਸੇ ਸਿਸਟਮ ਦਾ ਪਛੜਨਾ ਦੇਖਦੇ ਹਾਂ ਜਾਂ ਜਿਹੜਾ ਕੋਈ ਸਿਸਟਮ ਪਿੱਛੇ ਰਹਿ ਜਾਂਦਾ ਹੈ ਤੇ ਉਹਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਵੀ ਉਹ ਸਮੇਂ ਦੇ ਹਾਣ ਦੇ ਨਹੀਂ ਹੁੰਦੇ, ਉਦੋਂ ਸਮੇਂ ਦੀਆਂ ਤਬਦੀਲੀਆਂ ਹੋ ਰਹੀਆਂ ਹੁੰਦੀਆਂ ਨੇ। ਔਰ ਸ਼ਾਇਦ ਸ਼ਾਹਜਹਾਂ ਦੇ ਜ਼ਮਾਨੇ 'ਚ ਕੋਈ ਜਿਹੜਾ ਪ੍ਰਿੰਟਿੰਗ ਪ੍ਰੈਸ ਦਾ ਕਨਸੈਪਟ ਲੈ ਕੇ, ਜਦੋਂ ਕਿ ਉਦੋਂ ਤੱਕ ਯੂਰਪ ਦੇ ਵਿੱਚ ਇਹ ਗੱਲ ਅਸੀਂ 17ਵੀਂ ਸਦੀ ਦੀ ਬਿਗਨਿੰਗ ਦੀ ਕਰ ਰਹੇ, ਉਸ ਨੇ ਆਪਣਾ ਮਾਡਲ ਦਿੱਤਾ ਤੇ ਫਿਰ ਉਸ ਦੇ ਜਿਹੜੇ ਐਡਵਾਈਜ਼ਰ ਜਾਂ ਦੂਸਰੇ ਸੀ ਉਹਨਾਂ ਨੇ ਕਿਹਾ ਵੀ ਨਹੀਂ, ਸਾਨੂੰ ਇਹਦੀ ਲੋੜ ਨਹੀਂ ਹੈ। ਇਹਦੇ ਨਾਲ ਤਾਂ ਸਾਡਾ ਜਿਹੜਾ ਫਿਰ ਕੈਲੀਗ੍ਰਾਫੀ ਦਾ ਆਰਟ ਹੈ, ਕਿਉਂਕਿ ਬਹੁਤ ਸਾਰਾ ਜੋ ਲਿਖਿਆ ਜਾਂਦਾ ਸੀ, ਜਿਹੜੇ ਸਰਕਾਰੀ ਆਰਡਰ ਵੀ ਸੀ, ਕੋਰਟ ਹਿਸਟਰੀ ਵੀ ਸੀ, ਜਾਂ ਬਹੁਤ ਵਾਰੀ ਜਿਹੜੀ ਮਜ਼ਹਬੀ ਵੀ, ਕਿਉਂਕਿ ਕੁਰਾਨ ਸ਼ਰੀਫ ਜਿਹੜਾ ਹੈ ਉਹ ਮੁੱਢਲੇ ਤੌਰ 'ਤੇ ਬਹੁਤ ਸਾਰੀਆਂ ਉਹਦੇ 'ਤੇ ਖੂਬਸੂਰਤ ਕੈਲੀਗ੍ਰਾਫਿਕ ਅੰਦਾਜ਼ 'ਚ ਲਿਖਿਆ ਜਾਂਦਾ ਸੀ, ਕਿਉਂਕਿ ਇਸਲਾਮ 'ਚ ਹਜ਼ਰਤ ਸਾਹਿਬ ਦੀ ਜਾਂ ਕਿਸੇ ਦੀ ਤਸਵੀਰ ਜਾਂ ਬੁੱਤ ਪ੍ਰਸਤੀ ਤਾਂ ਹੈ ਨਹੀਂ। ਸੋ ਉਸ ਪੀਰੀਅਡ 'ਚ ਜਿਹੜਾ ਹੈ ਇਹ ਕੈਲੀਗ੍ਰਾਫੀ ਦੇ ਨਾਂ ਥੱਲੇ ਜਾਂ ਜਿਹੜੇ ਵੀ
ਇਸ ਪਾਸੇ ਸਨ, ਉਹਨਾਂ ਨੂੰ ਲੱਗਾ ਕਿ ਵੀ ਜੇ ਪ੍ਰਿੰਟਿੰਗ ਪ੍ਰੈਸ ਜਾਂ ਦੂਜਾ ਇਸ ਕਿਸਮ ਦਾ ਆ ਗਏ ਇਸ ਤਾਂ ਸਾਰੇ ਬੇਕਾਰ ਹੋ ਜਾਵਾਂਗੇ। ਸੋ ਕਈ ਵਾਰੀ ਅਸੀਂ ਦੇਖਦੇ ਹਾਂ ਵੀ ਕਿਵੇਂ ਜਿਹੜੀ ਇਸਲਾਮਿਕ ਡੋਮੀਨੈਂਸ ਸੀ ਸਪੇਨ ਦੇ ਵਿੱਚ 600 ਸਾਲ ਰਹੇ ਦੂਸਰੇ, ਔਰ ਕਿਵੇਂ ਉਹਨਾਂ ਨੇ ਗਰਾਊਂਡ ਲੂਜ਼ ਕੀਤੀ ਹੌਲੀ ਹੌਲੀ। ਉਹਦਾ ਰੀਜ਼ਨ ਇੱਕ ਵੱਡਾ ਇਹ ਸੀ ਕਿ ਜਦੋਂ ਐਡਵਾਂਸਮੈਂਟਸ ਹੋਈਆਂ, ਨਵੀਆਂ ਇਨਵੈਂਸ਼ਨਸ ਨਿਕਲੀਆਂ, ਸੋ ਵਿੱਚ ਜਦੋਂ ਦੂਸਰੇ ਆ ਜਾਂਦੇ ਨੇ, ਕੋਈ ਧਾਰਮਿਕ ਮਜ਼ਹਬੀ ਜਿਹੜੇ ਨੇ ਫਰਮਾਨ ਆ ਗਏ ਜਾਂ ਜਿਹੜੇ ਲੋਕ ਉਸ ਦੇ ਥੱਲੇ ਤੁਹਾਨੂੰ ਪਿੱਛੇ ਨੂੰ ਲੈ ਜਾਂਦੇ ਨੇ, ਸੋ ਉਹ ਇੱਕ ਵੱਡੀ ਘਾਟ ਸੀ। ਔਰ ਮੈਂ ਜਦੋਂ ਅੱਜ ਇੱਕ ਆਰਟੀਕਲ BBC ਦੇ ਵਿੱਚ ਦੇਖਿਆ, ਕਿਉਂਕਿ ਫਰਾਈਡੇ ਦੇ ਪ੍ਰੋਗਰਾਮ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕੁਛ ਨਾ ਕੁਛ ਹਿਸਟੋਰੀਕਲ ਪਰਸਪੈਕਟਿਵ ਤੋਂ ਦੇਖੀਏ, ਕਿਉਂਕਿ ਪੰਜਾਬ ਦੇ ਹਵਾਲੇ ਨਾਲ ਸਾਨੂੰ ਪਤਾ ਹੈ ਕਿ ਵੀ ਜਿਹੜੀਆਂ ਹੱਥ ਲਿਖਤ ਬੀੜਾਂ ਦੀ ਗੱਲ ਜਦੋਂ ਅਸੀਂ ਕਰਦੇ ਹਾਂ, ਪਹਿਲੇ ਸਕ੍ਰਾਈਬ ਭਾਈ ਗੁਰਦਾਸ ਜੀ ਨੇ ਜਿਨ੍ਹਾਂ ਨੇ ਆਦ ਬੀੜ ਲਿਖੀ, ਗੁਰਦੁਆਰਾ ਰਾਮਸਰ ਸਾਹਿਬ ਵਿਖੇ ਪੰਜਵੇਂ ਪਾਤਸ਼ਾਹ ਨੇ ਲਿਖਵਾਈ। ਦੂਸਰੀ ਬੀੜ ਜਿਹਨੂੰ ਅਸੀਂ ਦਮਦਮੀ ਬੀੜ ਕਹਿੰਦੇ ਹਾਂ, ਦਮਦਮਾ ਸਾਹਿਬ ਦੇ ਮੁਕਾਮ ਤੇ 10ਵੇਂ ਪਾਤਸ਼ਾਹ ਦੀ ਸਰਪ੍ਰਸਤੀ ਹੇਠ ਭਾਈ ਮਨੀ ਸਿੰਘ ਜੀ ਨੇ ਲਿਖੀ। ਸੋ ਲਿਖਣ ਦਾ ਆਰਟ ਔਰ ਉਹਦੇ 'ਚ ਇੱਕ ਆਪਣਾ ਅੰਦਾਜ਼ ਰਿਹਾ। ਤੁਸੀਂ ਜਿੰਨੀਆਂ ਵੀ ਪੁਰਾਤਨ ਬੀੜਾਂ ਨੇ ਉਹਨਾਂ ਦੇ ਐਂਡ ਦੇ ਵਿੱਚ ਇੱਕ ਸਫਾ ਲੱਗਾ ਹੁੰਦਾ ਸੀ, ਸਿਆਹੀ ਬਣਾਣੇ ਕੀ ਵਿਧੀ, ਕਿ ਵੀ ਇਹ ਸਿਆਹੀ ਕਿਵੇਂ ਬਣਾਈ। ਉਹਦੇ 'ਚ ਗੋਲਡ ਵੀ ਪੈਂਦਾ ਸੀ, ਫਿਰ ਜਿਹਨਾਂ ਨੂੰ ਅਸੀਂ ਸੁਨਹਿਰੀ ਬੀੜਾਂ ਕਹਿੰਦੇ ਆ ਉਹ ਸਾਰੇ ਦੇ ਵਿੱਚ। ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਆਰਟ ਸੀ, ਕਿਉਂਕਿ ਜਦੋਂ ਤੁਸੀਂ ਲਿਖ ਰਹੇ ਹੋ ਕਲਮ ਦੇ ਨਾਲ ਹੀ ਲਿਖਿਆ ਜਾਂਦਾ ਸੀ, ਉਹਨੂੰ ਕਲਮਾਂ ਨੂੰ ਘੜਿਆ ਜਾਂਦਾ ਸੀ, ਕਿੰਨੇ ਬੰਦੇ ਕਲਮਾਂ ਘੜਨ ਤੇ ਹੁੰਦੇ ਨੇ, ਫਿਰ ਸਿਆਹੀ ਦਾ ਕੀ ਡਿਜ਼ਾਈਨ ਹੈ, ਫਿਰ ਉਹ ਕੱਲੇ ਕੱਲੇ ਪੱਤਰੇ ਲਿਖੇ ਜਾਂਦੇ ਸੀ। ਫਿਰ ਉਹਦੀ ਬਾਈਂਡਿੰਗ ਦੇ ਲਈ ਜਿਹੜੀ ਖਾਸ ਤੌਰ 'ਤੇ ਜਿਵੇਂ ਈਵਨ ਆਦ ਬੀੜ ਦੀ ਬਾਈਂਡਿੰਗ ਲਾਹੌਰ 'ਚ ਹੋਣ ਦੀ ਗੱਲ ਹੈ, ਹਾਲਾਂ ਅੰਮ੍ਰਿਤਸਰ ਡਿਵੈਲਪ ਹੋ ਚੁੱਕਾ ਸੀ, ਲੇਕਿਨ ਜਿਸ ਥਾਂ ਦੇ ਉੱਤੇ ਐਕਸਪਰਟੀਜ਼ ਹੁੰਦੀ ਹੈ। ਸੋ ਜਦੋਂ ਅਸੀਂ ਸਾਰੇ ਉਸ ਦੌਰ 'ਚੋਂ ਲੰਘ ਰਹੇ ਸੀ, ਔਰ ਫਿਰ ਜੇ ਅਸੀਂ 18ਵੀਂ ਸਦੀ ਤੱਕ ਪਹੁੰਚੀਏ, ਅੰਗਰੇਜ਼ਾਂ ਨੇ 1757 ਦੇ ਵਿੱਚ ਪਲਾਸੀ ਦੀ ਲੜਾਈ ਤੋਂ ਬਾਅਦ ਜਿਹੜਾ ਵੱਡਾ ਖਿੱਤਾ, ਜਦੋਂ ਬੰਗਾਲ ਦੇ ਵਿੱਚ ਪਲਾਸੀ ਦੀ ਲੜਾਈ ਦੀ ਗੱਲ ਹੁੰਦੀ ਹੈ, ਸੋ ਉਸ ਵੇਲੇ ਬੰਗਾਲ ਦਾ ਮਤਲਬ ਸੀ ਬੰਗਾਲ, ਅੱਜ ਦਾ ਬਿਹਾਰ ਔਰ ਉੜੀਸਾ, ਇਹ ਸਾਰੇ ਬੰਗਾਲ ਪ੍ਰੋਵਿੰਸ ਦੇ ਥੱਲੇ ਸੀ। ਸੋ ਈਸਟ ਇੰਡੀਆ ਕੰਪਨੀ ਜਿਹੜੀ ਵਪਾਰੀ ਦੇ ਤੌਰ ਤੇ ਆਈ, ਔਰ ਪਹਿਲੀ ਵਾਰੀ ਜਹਾਂਗੀਰ ਦੇ ਕੋਰਟ ਦੇ ਵਿੱਚ ਉਹਨਾਂ ਨੇ ਮੁੱਢਲੇ ਕੁਛ ਹੱਕ ਲਏ ਸੂਰਤ ਔਰ ਦੂਸਰੀਆਂ ਥਾਵਾਂ ਤੇ। ਹੌਲੀ 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 ਕਿਵੇਂ ਉਹਨਾਂ ਨੇ ਵਪਾਰੀ ਕੰਪਨੀ ਨੇ ਫਿਰ ਇਲਾਕੇ ਫਤਿਹ ਕਰਨ ਤੱਕ ਗਏ, ਔਰ 1857 ਤੱਕ ਜਦੋਂ ਕਿ ਗਦਰ ਤੋਂ ਬਾਅਦ 1857 ਦੇ ਫਿਰ ਸਿੱਧਾ ਹੀ ਜਿਹੜਾ ਭਾਰਤ ਹੈ ਉਹ ਜਿਹੜਾ ਇੰਗਲੈਂਡ ਦੀ ਕੁਈਨ ਜਾਂ ਕਿੰਗ ਉਹਨਾਂ ਦੇ ਕੰਟਰੋਲ ਥੱਲੇ ਚਲਾ ਗਿਆ। ਸੋ ਇਹ ਇੱਕ ਦਿਲਚਸਪ ਗੱਲ ਹੈ। ਔਰ ਕਈ ਵਾਰ ਜਦੋਂ ਮੈਂ ਦੇਖਦਾ ਪਿਛਲੇ ਦਿਨਾਂ 'ਚ ਵੀ ਕੁਛ ਵੀਰਾਂ ਦੇ ਨਾਲ ਮਿਲਣ ਦਾ ਮੌਕਾ ਮਿਲਿਆ ਜਿਹੜੇ ਪੰਜਾਬ ਤੋਂ ਆਏ ਹੋਏ ਸੀ, ਤਾਂ ਇੱਕ ਗੱਲ ਚੱਲ ਰਹੀ ਸੀ ਮੀਡੀਆ ਪਰਸਨੈਲਿਟੀ ਸਾਨੂੰ, ਕਿ ਵੀ ਸਾਡੇ ਕਲਚਰ ਦੇ ਵਿੱਚ ਸਾਡੀ ਤਹਿਜ਼ੀਬ ਪੰਜਾਬ 'ਚ, ਉਹ ਹਿੰਦੂ ਹੋਏ, ਸਿੱਖ ਹੋਏ, ਮੁਸਲਮਾਨ ਹੋਏ, ਅਜੇ ਹਿੰਦੂਆਂ 'ਚ ਫਿਰ ਵੀ ਐਜੂਕੇਸ਼ਨ, ਕਿਉਂਕਿ ਮਿਡਲ ਕਲਾਸ ਸੀ, ਉਹਨਾਂ ਦੇ ਕੋਲ ਜ਼ਿਆਦਾ ਸਾਧਨ ਸੀ, ਉਹ ਪੜ੍ਹ ਗਏ, ਕਿ ਵੀ ਸਾਡੇ ਪੜ੍ਹਨ ਦੀਆਂ ਰੁਚੀਆਂ ਨਹੀਂ ਹੈ ਬਿਲਕੁਲ। ਔਰ ਜਦੋਂ ਅਸੀਂ ਦੇਖਦੇ ਹਾਂ ਕਿ ਈਵਨ ਜਦੋਂ ਅਸੀਂ ਜੇ ਸਿੱਖ ਹਵਾਲੇ ਨਾਲ ਗੱਲ ਕਰੀਏ, 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮੁਕੰਮਲ ਬੀੜ ਜਿਹੜੀ ਆਦ ਬੀੜ, ਉਸ ਦਾ ਪ੍ਰਕਾਸ਼ ਹੁੰਦਾ ਹੈ। ਔਰ ਕਿਵੇਂ ਹਰ ਜਿਹੜੇ 10ਵੇਂ ਪਾਤਸ਼ਾਹ ਤੋਂ ਬਾਅਦ ਜਿੰਨੇ ਰਹਿਤਨਾਮੇ ਨੇ ਉਹਨਾਂ ਦੇ ਵਿੱਚ ਪੜ੍ਹਾਈ ਦੇ ਉੱਤੇ ਜ਼ੋਰ ਹੈ ਕਿ ਭਾਈ ਜ਼ਰੂਰ ਜਿਹੜਾ ਹੈ ਉਹ ਆਪਣੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਓ, ਵਿਦਿਆ ਦਿਓ। ਮਤਲਬ ਇਹ ਸੀ ਕਿ ਵਿਦਿਆ, ਔਰ ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਕਿ ਵੀ ਅਲਟੀਮੇਟਲੀ ਜਿਹੜੀ ਐਜੂਕੇਸ਼ਨ ਹੈ, ਜਦੋਂ ਤੁਸੀਂ ਉਸ ਦੇ ਟਰੂ ਮੋਟਿਵ ਐਜੂਕੇਸ਼ਨ ਦਾ ਦੇਖਦੇ ਹੋ ਤਾਂ ਫਿਰ ਪਰਉਪਕਾਰ ਨਿਕਲਦਾ, ਕਿਵੇਂ ਤੁਸੀਂ ਭਲਾ ਕਰਨਾ। ਔਰ ਮੈਂ ਬਹੁਤ ਵਾਰ ਜਦੋਂ ਦੇਖਦਾ ਹਾਂ ਕਿ ਵੀ ਬੰਗਾਲੀ ਹੈ, ਮਦਰਾਸੀ ਹੈ, ਜਾਂ ਉਸ ਖਿੱਤੇ ਦੇ ਲੋਕ ਜਿਹੜੇ ਨੇ, ਉਹ ਉਹਨਾਂ 'ਚ ਭਾਵੇਂ ਕਿਸੇ ਦੀ ਮੈਲੀ ਲੁੰਗੀ ਬੰਨੀ ਹੋਏਗੀ, ਉਹਨੇ ਨਹਾਤਾ ਨਾ ਹੋਏ, ਖਾਣ ਨੂੰ ਕੁਛ ਨਾ, ਮੱਛੀ ਤਾਂ ਖੈਰ ਜ਼ਰੂਰ ਖਾਏਗਾ, ਪਰ ਹਰ ਇੱਕ ਜਿਹੜਾ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ, ਉਹਨੇ 2-4 ਕਿਤਾਬਾਂ ਪੜ੍ਹੀਆਂ ਹੁੰਦੀਆਂ, ਤੇ ਕੁਝ ਚੀਜ਼ਾਂ ਜਿਹੜੀਆਂ ਤਹਿਜ਼ੀਬ ਦਾ ਹਿੱਸਾ ਬਣਦੀਆਂ ਨੇ, ਕਿਉਂਕਿ 1757 'ਚ ਪਲਾਸੀ ਦੀ ਲੜਾਈ ਤੋਂ ਬਾਅਦ ਅੰਗਰੇਜ਼ ਜਿਹੜੇ ਨੇ ਉੱਥੇ ਬੈਠ ਜਾਂਦੇ ਨੇ। ਔਰ ਜਦੋਂ ਅਸੀਂ ਪੱਤਰਕਾਰਤਾ ਦਾ ਇਤਿਹਾਸ ਦੇਖਦੇ, ਹੁਣ ਅਸੀਂ ਵੀ ਹੁਣ ਉਹ ਪੀਰੀਅਡ ਆ ਗਿਆ ਕਿ ਜਿੱਥੇ ਫੇਸਬੁੱਕ, WhatsApp ਔਰ ਇਲੈਕਟ੍ਰੋਨਿਕ ਮੀਡੀਆ ਨੇ ਪ੍ਰਿੰਟ ਮੀਡੀਆ ਨੂੰ ਪਿੱਛੇ ਸੁੱਟ ਦਿੱਤਾ, ਲੇਕਿਨ ਲਗਭਗ 18ਵੀਂ ਸਦੀ ਤੋਂ ਸ਼ੁਰੂ ਹੋ ਕੇ 19ਵੀਂ 20ਵੀਂ ਸਦੀ ਜਿਹੜੀ ਹੈ ਉਹ ਮੀਡੀਆ ਦਾ, ਪ੍ਰਿੰਟ ਮੀਡੀਆ ਦਾ, ਅਖਬਾਰ 'ਚ ਕੀ ਹੈ, ਪ੍ਰੋਪੇਗੈਂਡਾ ਤਾਂ ਨਾਜ਼ੀ ਲੈਂਗੁਏਜ ਦਾ ਵਰਡ ਆਇਆ ਜਰਮਨੀ 'ਚ,
ਔਰ ਉਦੋਂ ਇਹ ਸੀ ਕਿ ਵੀ ਇਹ ਇੰਨਾ ਪਾਵਰਫੁਲ ਸੀ ਪ੍ਰਿੰਟ ਮੀਡੀਆ, ਜਿਹਦੇ ਥੱਲੇ ਪਰਸੈਪਸ਼ਨਸ ਬਣਦੀਆਂ ਸੀ। ਔਰ ਇਹ ਉਹ ਜ਼ਮਾਨਾ ਸੀ ਕਿ ਕਿਸੇ ਨੇ, ਜਦੋਂ ਨਾਜ਼ੀਆਂ ਦਾ ਪ੍ਰੋਪੇਗੈਂਡਾ ਇੱਕ ਪਾਸੇ ਚੱਲ ਰਿਹਾ ਸੀ, ਅੰਗਰੇਜ਼ਾਂ ਦਾ ਇੱਕ ਪਾਸੇ ਚੱਲ ਰਿਹਾ ਸੀ, ਤੇ ਉਸ ਸਬ ਕੰਟੀਨੈਂਟ 'ਚ ਕਿਸੇ ਨੇ ਇਹ ਸ਼ੇਅਰ ਕਿਹਾ ਸੀ ਕਿ ਖੀंचो ना कमानों को, ना तलवार निकालो, जब तोप मुकाबिल हो तो अखबार निकालो। जी कि ਤੁਹਾਨੂੰ ਤੀਰ ਕਮਾਨ ਨਾ ਖੀंचो ना कमान ना तलवार ਦੀ ਲੋੜ ਹੈ, ਤੇ ਭਾਵੇਂ ਤੋਪ ਵੀ ਤੁਹਾਡੇ ਸਾਹਮਣੇ ਆ ਕੇ ਜਿਹੜੀ ਉਹ ਬੀੜੀ ਜਾਏ, ਲੇਕਿਨ ਤੁਸੀਂ ਜੇ ਅਖਬਾਰ ਕੱਢੋ। ਮਤਲਬ ਇਹ ਹੈ ਕਿ ਕਿੰਨਾ ਪਾਵਰਫੁਲ ਹੈ ਮੀਡੀਆ ਦਾ ਵੈਪਨ, ਜਿਹੜਾ ਤੋਪ, ਤਲਵਾਰ, ਤੀਰ ਕਮਾਨ ਸਭ ਨੂੰ ਮਾਰ ਦਿੰਦਾ। ਔਰ ਜੇ ਅੱਜ ਵੀ ਅਸੀਂ ਦੇਖੀਏ 21ਵੀਂ ਸਦੀ 'ਚ ਦੁਨੀਆ 'ਚ ਇਨ ਜਨਰਲ ਔਰ ਸਾਡੇ ਖਿੱਤੇ 'ਚ ਇਨ ਪਾਰਟਿਕੂਲਰ, ਜੋ RSS, BJP, ਹਿੰਦੂਤਵਾ 2014 'ਚ ਮੋਦੀ ਨੂੰ ਪਾਵਰ 'ਚ ਲਿਆਣਾ, ਔਰ ਅੱਜ ਵੀ ਕਿਵੇਂ, ਔਰ ਉਸ ਤੋਂ ਪਹਿਲਾਂ ਸਿੱਖਾਂ ਨੇ ਤਾਂ 1970 'ਚ ਉਹਦਾ ਸਵਾਦ ਚੱਖਿਆ ਕਿ ਕਿਵੇਂ ਇੰਦਰਾ ਗਾਂਧੀ ਨੇ ਸਾਰੇ ਮੀਡੀਆ ਰਾਹੀਂ ਸਿੱਖਾਂ ਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾਇਆ, ਕਿੰਨੀ ਨਫ਼ਰਤ ਪੈਦਾ ਕੀਤੀ। ਜੂਨ 84 ਦੇ ਹਮਲੇ ਨੂੰ ਕਿਵੇਂ ਜਸਟੀਫਾਈ ਕੀਤਾ, ਨਵੰਬਰ 84 ਨੂੰ ਕਿਵੇਂ ਕੀਤਾ। ਸੋ ਜ਼ਾਹਰ ਹੈ ਵੀ ਸਾਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਵੀ ਮੀਡੀਆ ਦੀ ਤਾਕਤ ਪ੍ਰਿੰਟ ਮੀਡੀਆ ਤੋਂ ਲੈ ਕੇ ਅੱਜ ਤਾਂ ਇਲੈਕਟ੍ਰੋਨਿਕ ਮੀਡੀਆ ਔਰ ਹੁਣ ਸੋਸ਼ਲ ਮੀਡੀਆ। ਐਵੇਂ ਨਹੀਂ RSS ਨੇ ਹਜ਼ਾਰਾਂ ਜਿਹੜੇ ਨੇ ਫੁੱਲ ਟਾਈਮਰ, ਜਿਨ੍ਹਾਂ ਨੂੰ 30,000 ਰੁਪਈਆ ਮਹੀਨੇ ਦਾ ਉੱਥੋਂ ਦਾ ਦੇ ਰਹੇ ਨੇ, ਆਰਡੀਨਰੀ ਜਿਹੜੇ ਡਾਟਾ ਐਨਾਲਿਸਟ ਨੇ ਉਹਨਾਂ ਨੂੰ ਵੀ ਉਹਨਾਂ ਤੋਂ ਮੀਡੀਆ ਦੇ ਉੱਤੇ ਬੈਠੇ ਜਿਹੜੇ ਨੇ ਨੈਗੇਟਿਵਿਟੀ ਕਰਵਾ ਰਹੇ ਨੇ। ਲੇਕਿਨ ਅਗੇਨ ਜਿਹੜਾ ਭਾਰਤ ਦੇ ਵਿੱਚ ਉਹ ਸਬ ਕੰਟੀਨੈਂਟ 'ਚ ਰਾਦਰ, ਜਿਹਦੇ 'ਚ ਇੰਡੀਆ, ਪਾਕਿਸਤਾਨ ਔਰ ਦੂਸਰੇ ਖਿੱਤੇ ਵੀ ਸ਼ਾਮਲ ਨੇ, ਅਸੀਂ ਪੱਤਰਕਾਰਤਾ ਦਾ ਇਤਿਹਾਸ ਦੇਖਣਾ ਹੋਏ, ਜਰਨਲਿਜ਼ਮ, ਔਰ ਮੇਰੇ ਲਈ ਇਹ ਹੈਰਾਨੀ ਵੀ ਸੀ ਕਿ ਵੀ ਉਸ ਪੀਰੀਅਡ 'ਚ ਵੀ, ਔਰ ਮੈਂ ਦੇਖ ਰਿਹਾ ਸੀ ਵੀ ਜਦੋਂ ਪਹਿਲਾ ਅਖਬਾਰ 29 ਜਨਵਰੀ 1780 ਨੂੰ ਜੇਮਸ ਆਗਸਟਸ ਹਿੱਕੀ ਨੇ ਕੱਢਿਆ, ਬੰਗਾਲ ਗੈਜਟ, ਇਹ ਕਲਕੱਤੇ 'ਚੋਂ ਨਿਕਲਿਆ ਔਰ ਇਹ 2 ਪੇਜ ਦਾ ਅਖਬਾਰ ਸੀ। ਹੁਣ ਇਹ ਜਿਹੜਾ ਜੇਮਸ ਆਗਸਟਸ ਹਿੱਕੀ ਹੈ, ਇਹ ਕੋਈ ਈਸਟ ਇੰਡੀਆ ਕੰਪਨੀ ਦਾ ਨਹੀਂ ਸੀ, ਰਾਦਰ ਇਹਦਾ ਜਿਹੜਾ 2 ਪੇਜ ਦਾ ਅਖਬਾਰ ਸੀ, ਉਹਦੇ 'ਚ ਉਸ ਵੇਲੇ ਦਾ ਗਵਰਨਰ ਜਨਰਲ ਸੀ ਵਾਰਨ ਹੇਸਟਿੰਗਸ, ਉਹਦੇ ਖਿਲਾਫ, ਉਹਦੇ ਸਟਾਫ ਦੇ ਖਿਲਾਫ ਬੜੇ ਮਜ਼ਾਕੀਆ ਤੇ ਦੂਜੇ ਤੀਜੇ ਅੰਦਾਜ਼ ਦੇ ਵਿੱਚ ਇਹ ਜਿਹੜਾ ਲਿਖਦਾ ਸੀ। ਔਰ ਇਹਦੇ ਪਿੱਛੇ ਫਿਰ ਈਸਟ ਇੰਡੀਆ ਕੰਪਨੀ ਵਾਲੇ ਪੈ ਗਏ ਔਰ ਲਗਭਗ ਇਹ 2 ਸਾਲ ਚੱਲਿਆ, ਔਰ ਉਹਦੇ ਤੇ ਫਿਰ ਜੁਰਮਾਨੇ ਔਰ ਉਹ ਅਸੀਂ ਦੇਖਾਂਗੇ ਬਰੀਫ ਹਿਸਟਰੀ ਉਸ। ਔਰ ਇਹ ਸਾਰੀ ਇਨਫੋਰਮੇਸ਼ਨ ਈਵਨ ਭਾਰਤ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਜਿਹੜਾ ਇਸ ਸਾਰੇ ਬਾਰੇ ਵੇਰਵੇ ਦਿੱਤੇ ਨੇ। ਔਰ ਇੱਕ ਕਿਤਾਬ ਵੀ ਆ, ਅਨਟੋਲਡ ਸਟੋਰੀ ਆਫ ਇੰਡੀਆਜ਼ ਫਸਟ ਨਿਊਜ਼ਪੇਪਰ। ਹੁਣ 1780 ਦਾ ਉਹ ਪੀਰੀਅਡ ਹੈ ਜਿੱਥੇ ਬੰਗਾਲ, ਔਰ ਇਹ ਕੋਈ ਉਹਨਾਂ ਦੇ ਆਪਣੇ ਗੋਰਿਆਂ ਲਈ ਨਹੀਂ ਸੀ, ਜ਼ਾਹਰ ਹੈ 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਬੰਗਾਲ 'ਚ ਔਰ 1770 ਤੱਕ ਪਹੁੰਚਦੇ ਆ, ਬੰਗਾਲ ਦੇ ਵਿੱਚ ਕਾਲਜ ਖੁੱਲ੍ਹਣੇ ਸ਼ੁਰੂ ਹੋ ਗਏ ਸੀ ਕਲਕੱਤੇ। ਐਵੇਂ ਨਹੀਂ ਬੰਗਾਲੀ ਜਾਂ ਮਦਰਾਸੀ ਸਾਡੇ ਨਾਲੋਂ 150 ਸਾਲ ਅੱਗੇ ਹੁੰਦੇ ਹਰ ਪੱਖ, ਕਿਉਂਕਿ ਐਜੂਕੇਸ਼ਨ, ਕਾਲਜ ਖੁੱਲ੍ਹੇ, ਇੰਗਲਿਸ਼ ਐਜੂਕੇਸ਼ਨ ਆਈ। ਔਰ 1780 ਉਹ ਪੀਰੀਅਡ ਹੈ ਵੀ ਅਸੀਂ ਤਾਂ ਅਜੇ ਇਧਰ ਤਾਜ਼ਾ ਜਿਹੜਾ ਉਹ 1762 'ਚ ਲਾਹੌਰ, 1783 ਦਿੱਲੀ, ਅਸੀਂ ਤਾਂ ਜੇ ਘੋੜਿਆਂ ਦੀਆਂ ਕਾਠੀਆਂ ਦਾ ਹੀ ਸੀ। ਸਾਡੇ ਤਾਂ ਆਪਣਾ ਪੰਜਾਬੀ ਲਿਟਰੇਚਰ ਜਾਂ ਆਪਣਾ ਵਿਰਸਾ ਸਾਂਭਣ ਦਾ ਅਜੇ ਵਕਤ ਨਹੀਂ ਸੀ, ਅਜੇ ਤਾਂ ਉਹ ਸੈਟਲਿੰਗ ਡਾਊਨ ਹੀ ਨਹੀਂ ਸੀ ਜਿਹੜੀ ਬਾਅਦ 'ਚ ਰਣਜੀਤ ਸਿੰਘ ਪੀਰੀਅਡ 'ਚ ਹੋਈ। ਉਹਦੇ 'ਚ ਵੀ ਜ਼ਿਆਦਾ ਜ਼ੋਰ ਫਿਰ ਤੋਪਖਾਨਿਆਂ ਦੇ ਉੱਤੇ ਲੱਗਾ ਜਾਂ ਐਮੂਨੀਸ਼ਨ ਬਣਾਉਣ ਤੇ ਲੱਗਾ। ਜਿਹੜੀ ਐਜੂਕੇਸ਼ਨ ਦਾ ਸਟਾਈਲ ਤਾਂ ਉਹੀ ਰਿਹਾ ਜੋ ਪੁਰਾਣਾ ਸੀ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੀ ਆ ਪੰਜਾਬੀ, ਮਦਰਸਿਆਂ ਦੇ ਵਿੱਚ ਉਰਦੂ ਜਾਂ ਫਾਰਸੀ ਔਰ ਮੰਦਰਾਂ ਦੇ ਵਿੱਚ ਦੇਵਨਾਗਰੀ। ਉਹ ਮਹਾਰਾਜਾ ਰਣਜੀਤ ਸਿੰਘ ਨੇ ਕਾਫੀ ਲਿਬਰਲ ਉਹਨਾਂ ਨੂੰ ਗ੍ਰਾਂਟਸ ਦਿੱਤੀਆਂ ਔਰ ਇੱਕ ਆਪਣੇ ਕਿਸਮ ਦਾ ਸਿਸਟਮ ਕ੍ਰੀਏਟ ਕੀਤਾ। ਪਰ ਜਦੋਂ ਅਸੀਂ ਦੇਖਦੇ ਹਾਂ ਵੀ 1780 'ਚ ਇਸ ਲੈਵਲ ਦੀ ਪਬਲਿਕੇਸ਼ਨ, ਔਰ ਜਦੋਂ ਹੁਣ ਮੀਡੀਆ ਦੇ ਉੱਤੇ ਸੈਂਸਰ ਦੀ ਗੱਲ ਹੁੰਦੀ ਹੈ, ਅਸੀਂ ਪਿਛਲੇ ਦਿਨਾਂ 'ਚ ਜਿਹੜੀ ਹੈ ਇੱਕ ਰਿਪੋਰਟ ਜਿਸ ਨੂੰ ਰਿਪੋਰਟਰਸ ਵਿਦਆਊਟ ਬਾਰਡਰਸ ਨੇ ਕੱਢਿਆ, ਜਿਹਦੇ 'ਚ ਕਿ 180 ਦੇਸ਼ਾਂ ਦੇ ਸਰਵੇ ਦੇ ਵਿੱਚ ਭਾਰਤ ਨੂੰ ਸ਼ਰਮਨਾਕ 138ਵਾਂ ਨੰਬਰ ਮਿਲਿਆ ਕਿ 21ਵੀਂ ਸਦੀ 'ਚ ਦੁਨੀਆ ਦਾ ਸਭ ਤੋਂ ਵੱਡਾ ਆਪਣੇ ਆਪ ਨੂੰ ਲੋਕਤੰਤਰ ਕਹਾਉਣ ਵਾਲਾ ਮੁਲਕ ਮੀਡੀਆ ਨੂੰ ਕਿਵੇਂ ਸੁਪਰੈਸ ਕਰ ਰਿਹਾ। ਅੱਜ ਵੀ ਇੱਕ ਰਿਪੋਰਟ ਇੱਕ ਹੋਰ ਵਾਚਡੌਗ ਗਰੁੱਪ ਹੈ ਦਾ ਹੂਟ, ਉਹਨੇ ਕੱਢੀ ਹੈ। ਉਹਨੇ ਵੀ ਕਿਹਾ ਕਿ ਵੀ ਸੈਂਸਰਸ਼ਿਪ ਦੇ ਮਾਮਲੇ 'ਚ ਤਾਂ ਇਹਨਾਂ ਨੇ ਸਭ ਨੂੰ ਪਿੱਛੇ ਛੱਡ ਦਿੱਤਾ। ਪਰ ਇਸ ਸਭ ਨੂੰ ਦੇਖਦੇ ਆ, ਮੈਂ ਜਦੋਂ ਅੱਜ ਹੂਟ ਦੀ ਅਖਬਾਰ ਦੇਖੀ ਤਾਂ ਫਿਰ BBC ਦਾ ਇਹ ਆਰਟੀਕਲ ਮੇਰੀਆਂ ਅੱਖਾਂ 'ਚੋਂ ਗੁਜ਼ਰਿਆ ਕਿ ਫਸਟ ਨਿਊਜ਼ਪੇਪਰ ਇਨ ਦਾ ਸਬ ਕੰਟੀਨੈਂਟ, ਜਿਹੜਾ ਕਿ ਬੰਗਾਲ ਗੈਜਟ ਇਹਨੇ ਜੇਮਸ ਆਗਸਟਸ ਹਿੱਕੀ ਨੇ ਸ਼ੁਰੂ ਕੀਤਾ।
ਔਰ ਇਸ ਦੇ ਵਿੱਚ ਜਿਹੜੀ ਹੈ ਪਹਿਲੀ ਪੱਤਰਕਾਰਤਾ ਦੀ ਸ਼ੁਰੂਆਤ ਹੁੰਦੀ ਹੈ ਔਰ ਇਸ ਦਾ ਦਿਲਚਸਪ ਪਹਿਲੂ ਇਹ ਸੀ ਵੀ ਇਹਦੇ ਪਿੱਛੇ ਕਿਵੇਂ ਈਸਟ ਇੰਡੀਆ ਕੰਪਨੀ ਪਈ ਔਰ ਇਹ ਅਸੀਂ 18ਵੀਂ ਸਦੀ ਦੀ ਗੱਲ ਕਰ ਰਹੇ ਹਾਂ 1780 ਦੀ ਲੇਕਿਨ 21ਵੀਂ ਸਦੀ 'ਚ ਵੀ ਅੱਜ ਉਹੀ ਅੰਦਾਜ਼ ਹੈ। ਉਦੋਂ ਤਾਂ ਈਸਟ ਇੰਡੀਆ ਕੰਪਨੀ ਫੋਰਨਰ ਸੀ, ਉਹਨਾਂ ਨੇ ਕਬਜ਼ਾ ਕੀਤਾ ਸੀ, ਉਹ ਲੁੱਟ ਰਹੇ ਸੀ, ਉਹਨਾਂ ਨੇ ਰੈਵਨਿਊ ਦੀ ਲੁੱਟ ਵੀ ਕੀਤੀ, ਸਿੱਧੀ ਲੁੱਟ ਵੀ ਕੀਤੀ ਤੇ ਜੋ ਤੌਰ ਤਰੀਕੇ ਉਹਨਾਂ ਨੇ ਅਪਣਾਏ ਅੱਜ ਦੀਆਂ ਖਬਰਾਂ ਪਿਛਲੇ ਕੱਲ ਦੀਆਂ ਸੀ ਕਿ ਈਵਨ ਜਿਹੜਾ ਹੈ ਉਹ ਸ਼ਾਇਦ ਹਰਿਆਣੇ ਦੇ ਵਿੱਚ ਸੀ ਕਿ 3 ਵੈਬਸਾਈਟ ਅੱਡ ਚਲਾਉਣ ਵਾਲੇ ਪੱਤਰਕਾਰ ਜਿਹੜੇ ਨੇ ਉਹਨਾਂ ਨੂੰ ਚੁੱਕ ਕੇ ਅੰਦਰ ਦੇ ਦਿੱਤਾ। ਕਿਸੇ ਦੇ ਖਿਲਾਫ ਜਿਹੜਾ ਈਵਨ ਛੱਤੀਸਗੜ੍ਹ ਦੇ ਵਿੱਚ ਪੱਤਰਕਾਰ ਦੇ ਖਿਲਾਫ ਸੈਡੀਸ਼ਨ ਦੇ ਚਾਰਜ ਨੇ। ਇੱਕ ਪੂਰੀ ਸਟੋਰੀ ਹੈ ਕਿ ਨਾਰਥ ਈਸਟ ਦੇ ਪੱਤਰਕਾਰ ਕਿਹਨਾਂ ਹਾਲਾਤਾਂ ਦੇ ਵਿੱਚ ਕਰ ਰਹੇ ਨੇ। ਸੋ ਕੁੱਲ ਮਿਲਾ ਕੇ ਇਸ ਸਾਰੇ ਚੋਂ ਉਦੋਂ ਤਾਂ ਹੈ ਹੀ ਸੀ ਔਰ ਉਹਦੀ ਕਹਾਣੀ ਕਿ ਬੰਗਾਲ ਗਜਟ 2 ਸਾਲ ਹੀ ਚੱਲਿਆ ਔਰ ਉਹਦੇ ਤੇ ਜਿਹੜਾ ਪਹਿਲਾ ਚਾਰਜ ਉਹਨਾਂ ਨੇ ਲਾਇਆ ਇੱਕ ਸਵੀਡਿਸ਼ ਮਿਸ਼ਨਰੀ ਸੀ ਜੌਨ ਕੀਅਰਨੈਂਡਰ। ਉਹਨੇ ਆਪਣੇ ਅਖਬਾਰ 'ਚ ਲਿਖਿਆ ਸੀ ਬੰਗਾਲ ਗਜਟ 'ਚ ਉਹਨਾਂ ਨੇ ਕਿ ਇਹ ਜਿਹੜਾ ਵੱਡਾ ਚਰਚ ਹੈ ਕਲਕੱਤੇ ਦਾ ਉਹਨੂੰ ਇਹ ਵੇਚਣਾ ਚਾਹੁੰਦਾ ਮਿਸ਼ਨਰੀ ਜੌਨ ਕੀਅਰਨੈਂਡਰ ਔਰ ਉਹਨੇ ਜਿਹੜਾ ਉਹਦੇ ਤੋਂ ਗਵਰਨਰ ਜਨਰਲ ਤੋਂ ਕਲੀਅਰੈਂਸ ਲੈ ਲਈ ਕਿ ਜੀ ਐਸਾ ਕੁਝ ਨਹੀਂ ਹੈ। ਫਿਰ ਉਹਨੇ ਜਿਹੜਾ ਲਾਸੂਟ ਕਰਤਾ ਇਹਦੇ ਤੇ ਬੰਗਾਲ ਗਜਟ ਤੇ ਔਰ ਇਸ ਲਾਸੂਟ ਦੇ ਥੱਲੇ ਬੰਗਾਲ ਦੇ ਵਿੱਚ ਇਸ ਦਾ ਮੇਨ ਮਾਲਕ ਸੀ ਜੇਮਸ ਆਗਸਟਸ ਹਿੱਕੀ, ਉਹਨੂੰ 4 ਮਹੀਨੇ ਦੀ ਕੈਦ ਤੇ 500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਤੇ ਫਿਰ ਵੀ ਉਹ ਨਹੀਂ ਹਟੇ। ਦੇਖੋ ਜਦੋਂ ਅਸੀਂ ਜਿਨ੍ਹਾਂ ਲੋਕਾਂ ਨੇ ਇਨਸਾਨੀ ਵੈਲਿਊਜ਼ ਨੂੰ ਐਸਟੈਬਲਿਸ਼ ਕੀਤਾ ਅਸੀਂ ਬੇਸ਼ੱਕ ਬਹੁਤ ਵਾਰ ਗੋਰਿਆਂ ਦੀਆਂ ਜਾਂ ਇਹਨਾਂ ਦੇ ਕਲਚਰ ਦੀਆਂ ਖਾਮੀਆਂ ਦੀ ਗੱਲ ਕਰਦੇ ਪਰ ਮੈਂ ਦੇਖਦਾ ਹਾਂ ਵੀ ਬਹੁਤ ਸਾਰੀਆਂ ਚੀਜ਼ਾਂ ਇਨਵੈਂਸ਼ਨਸ ਤਾਂ ਹੈ ਹੀ ਨੇ, ਸਾਇੰਸ ਤਾਂ ਇਹਨਾਂ ਦੀ ਦੇਣ ਹੈ ਵੱਡੀ, ਪਰ ਬਹੁਤ ਸਾਰਾ ਕੁਝ ਜਿਹੜਾ ਹੈ ਜਦੋਂ ਅਸੀਂ ਈਵਨ ਇਹ ਕਿਵੇਂ ਖਲੋ ਜਾਂਦੇ ਨੇ ਇਨਜਸਟਿਸ ਦੇ ਖਿਲਾਫ। ਹੁਣ 1780 ਚ ਈਸਟ ਇੰਡੀਆ ਕੰਪਨੀ ਦਾ ਰਾਜ ਹੋਏ, ਗੁਲਾਮ ਲੋਕ ਦੂਜੇ ਹੋਣ ਤੇ ਇੱਕ ਜਿਹੜਾ ਬੰਦਾ ਹੈ ਹਿੱਕੀ ਉਹ ਆਪਣੀ ਅਖਬਾਰ ਕੱਢ ਕੇ ਉਹ ਕਹਿ ਰਿਹਾ ਵੀ ਉਹਨੂੰ ਜੁਰਮਾਨਾ ਵੀ ਕਰ ਰਹੇ ਨੇ, ਉਹ ਕਹਿੰਦਾ ਨਹੀਂ ਮੈਂ ਲਿਖੀ ਜਾਣਾ। ਉਹ ਫਿਰ ਵੀ ਉਹਨੇ ਜਾਰੀ ਰੱਖਿਆ। ਉਹਨੇ ਨਾਲ ਦੀ ਨਾਲ ਅਗਲੇ ਆਪਣੇ ਲੇਖ ਦੇ ਵਿੱਚ ਗਵਰਨਰ ਜਨਰਲ ਤੇ ਜਿਹੜਾ ਚੀਫ ਜਸਟਿਸ ਸੀ ਸਰ ਐਲੀਜਾ MP ਉਹਦੇ ਖਿਲਾਫ ਵੀ ਲਿਖ ਦਿੱਤਾ। ਫਿਰ ਜਿਹੜਾ ਉਹਨਾਂ ਨੇ ਦੇਖਿਆ ਵੀ ਈਸਟ ਇੰਡੀਆ ਕੰਪਨੀ ਨੇ ਗੋਰੇ ਸੋਲਜਰ ਤੇ ਦੇਸੀ ਸਪਾਈ ਉਹਨਾਂ ਨੂੰ ਲੈ ਕੇ ਜਿਹੜਾ ਉਹਨਾਂ ਨੇ ਹਿੱਕੀ ਦੀ ਪ੍ਰੈਸ ਤੇ ਹਮਲਾ ਕੀਤਾ ਉਹਨੂੰ ਗ੍ਰਿਫਤਾਰ ਕਰਨ ਦੇ ਆਰਡਰ ਦਿੱਤੇ ਔਰ ਇਹ ਐਂਡਰਿਊ ਆਰਟਿਸ ਦੀ ਕਿਤਾਬ ਹੈ ਹਿੱਕੀ ਬੰਗਾਲ ਗਜਟ ਦ ਅਨਟੋਲਡ ਸਟੋਰੀ ਆਫ ਇੰਡੀਆਜ਼ ਫਸਟ ਨਿਊਜ਼ਪੇਪਰ ਔਰ ਉਹਦੇ 'ਚ ਉਹਨਾਂ ਨੇ ਲਿਖਿਆ ਕਿ ਵੀ 16 ਜੂਨ 1781 ਨੂੰ ਉਹਨਾਂ ਸਿਪਾਹੀਆਂ ਨੇ ਹਿੱਕੀ ਦੇ ਘਰ ਨੂੰ ਘੇਰ ਲਿਆ, ਗੇਟ ਤੋੜ ਕੇ ਅੰਦਰ ਵੜ ਗਏ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਤੁਹਾਡੀ ਜ਼ਮਾਨਤ ਜਿਹੜੀ ਜਦੋਂ ਲੈ ਗਏ ਫੜ ਕੇ 80,000 ਰੁਪਏ ਦਾ ਉਸ ਜ਼ਮਾਨੇ 'ਚ ਬੌਂਡ ਰੱਖਿਆ ਵੀ ਇਹ ਬੌਂਡ ਤੁਸੀਂ ਭਰੋ ਤਾਂ ਹੀ ਤੁਸੀਂ ਨਿਕਲ ਸਕਦੇ ਹੋ। ਔਰ ਉਹ ਜੇਲ੍ਹ 'ਚ ਉਹਨੇ ਕਿਹਾ ਜੀ ਕੋਈ ਮੇਰੇ ਕੋਲ ਇੰਨੇ ਤਾਂ ਹੈ ਨਹੀਂ, ਪਰ ਉਹਨੇ ਜੇਲ੍ਹ 'ਚ ਬੈਠਿਆਂ ਵੀ ਇਹ ਜਿਹੜਾ ਬੰਗਾਲ ਗੈਜਟ ਸੀ ਉਹਦਾ ਸੰਪਾਦਨ ਜਾਰੀ ਰੱਖਿਆ। ਉਹ ਲਿਖੀ ਗਿਆ, ਫਿਰ ਉਹਦੇ ਤੇ ਹੋਰ ਕੇਸ ਕਰਤਾ, ਉਹਦੇ 'ਚ ਉਹਨੂੰ 1 ਸਾਲ ਦੀ ਕੈਦ ਤੇ 200 ਰੁਪਏ ਜੁਰਮਾਨਾ ਹੋਇਆ ਔਰ ਇਸ ਸਾਰੇ ਤੋਂ ਬਾਅਦ ਜਿਹੜਾ ਉਹ ਕਰੀ ਗਿਆ। ਲੇਕਿਨ ਫਿਰ ਜਿੰਨੇ ਉਹਦੇ ਆਪਣੇ ਸੋਰਸ ਹੋਣਗੇ ਜ਼ਾਹਰ ਹੈ ਜਿਹੜਾ ਇਸ ਇੰਨਾ ਤਗੜੇ ਢੰਗ ਨਾਲ ਸਾਰੀ ਈਸਟ ਇੰਡੀਆ ਕੰਪਨੀ ਨਾਲ ਟੱਕਰ ਲੈ ਰਿਹਾ ਸੀ ਉਹਦੇ ਕੋਲ ਆਪਣੇ ਵੀ ਸਾਧਨ ਹੋਣਗੇ, ਪਰ ਉਦੋਂ ਤੱਕ ਇਹ ਜਿਹੜਾ ਗਰੀਬੀ ਦਾ ਵੱਲ ਤੁਰ ਪਿਆ ਔਰ ਉਹਨੇ ਜਿਹੜਾ ਅਲਟੀਮੇਟਲੀ 2 ਸਾਲ ਬਾਅਦ ਆਪਣਾ ਜਿਹੜਾ ਪੇਪਰ ਹੈ ਉਹ ਬੰਦ ਕਰ ਦਿੱਤਾ। ਸੋ ਮੈਂ ਸਮਝਦਾ ਵੀ ਅੱਜ ਜਦੋਂ ਅਸੀਂ ਐਜ਼ ਏ ਜਰਨਲਿਸਟ, ਐਜ਼ ਏ ਪੱਤਰਕਾਰ, ਐਜ਼ ਏ ਰਿਪੋਰਟਰ, ਐਜ਼ ਏ ਹਿਸਟੋਰੀਅਨ ਜਿਹੜੇ ਲੋਕ ਵਰਕ ਕਰਦੇ ਨੇ ਔਰ ਸਬ ਕੰਟੀਨੈਂਟ 'ਚ ਖਾਸ ਤੌਰ ਤੇ ਉਹਨਾਂ ਦੇ ਲਈ ਜਿਹੜਾ ਜੇਮਸ ਆਗਸਟਸ ਹਿੱਕੀ ਹੈ ਉਹਦੀ ਤਾਂ ਪੋਰਟਰੇਟ ਹੋਣੀ ਚਾਹੀਦੀ ਹੈ ਹਰ ਆਫਿਸ 'ਚ ਕਿ ਵੀ ਜਿਸ ਬੰਦੇ ਨੇ ਸਭ ਤੋਂ ਪਹਿਲਾਂ 18ਵੀਂ ਸਦੀ 'ਚ 1780 'ਚ ਇਸ ਸਭ ਦੀ ਸ਼ੁਰੂਆਤ ਦੇ ਨਾਲ ਜਿਹੜਾ ਫਰੀडम ਦੀ ਗੱਲ ਤੋਰੀ ਔਰ ਅੱਜ 21ਵੀਂ ਸਦੀ 'ਚ ਮੋਦੀ ਰਾਜ ਹਾਂਜੀ ਸਭ ਕਾ ਸਾਥ ਸਭ ਕਾ ਵਿਕਾਸ ਸਰਵੇ ਭਵੰਤੂ ਨਿਰਾਮਿਆ ਸਰਵੇ ਸੰਤੂ ਨਿਰਾਮਿਆ ਸਭ ਅਰੋਗ ਹੋਣ ਸਾਰੇ ਸੁਖੀ ਹੋਣ। ਯੋਗਾ ਵੀ ਕਰਾ ਰਹੇ ਨੇ। ਹੁਣ ਕੱਲ ਦੇ ਮੇਰੇ ਖਿਆਲ 2-3 ਦੀ ਕਾਲ ਆਈ, ਕਹਿੰਦੇ ਜੀ ਅਸੀਂ ਛੱਡਤਾ ਸੀ ਕੋਈ ਗੋਡੇ ਥੋੜੀ ਬਦਲਾਣੇ ਆ ਵੀ ਤੁਸੀਂ ਤਾਂ ਸਾਡਾ ਯੋਗਾ ਹਟਾਤਾ। ਸੋ ਕੁੱਲ ਮਿਲਾ ਕੇ ਅੱਜ ਇਹ ਚੱਲ ਰਿਹਾ। ਲੇਕਿਨ ਇਹ ਜਿਹੜੀ ਰਿਪੋਰਟ ਦੀ ਮੈਂ ਗੱਲ ਕੀਤੀ ਹੈ ਵਾਚਡੌਗ ਗਰੁੱਪ ਹੂਟਸ ਦੀ ਰਿਪੋਰਟ ਹੈ। ਦਾ ਹੂਟ ਬਲੇਮਸ ਗਵਰਨਮੈਂਟ
हिंदू राइट विंग ऑर्गेनाइजेशंस फॉर वर्सनिंग फ्रीडम ऑफ एक्सप्रैशन। उन्होंने कहा जी सरकार भी और हिंदू राइट विंग ऑर्गेनाइजेशंस भी जिहड़ी बदतर हालत हो रही है ਉਹਦੇ ਲਈ ਜ਼ਿੰਮੇਵਾਰ ਨੇ। और इस उन्होंने कहा इन द रिपोर्ट द मीडिया वाचडॉग कॉल्ड द मिनिस्ट्री ऑफ इंफॉर्मेशन एंड ब्रॉडकास्टिंग द मोस्ट एक्टिव सेंसरिंग बॉडी एजेंसी। हुण अदरवाइज इंफॉर्मेशन एंड ब्रॉडकास्टिंग का मतलब होंदा है सूचना ते प्रसारण मंत्रालय, सूचना इंफॉर्मेशन प्रसारण, पर वो उन्होंने कौमिया च कह रहे हैं मोस्ट एक्टिव सेंसरिंग एजेंसी कि भी ये मोस्ट ये तो सेंसर करने ते लगे हुए हैं। सैवरल पॉलिसी मेजर्स उन्होंने दिते ने टू मॉनिटर द मीडिया बट रोल्ड बैक ओनली वन। और उन्होंने कहा द ऑर्गेनाइजेशन रिकॉर्डेड 100 इंसीडेंट्स ऑफ फ्रीडम ऑफ एक्सप्रैशन बीइंग अंडरमाइंड बिटवीन जनवरी एंड अप्रैल कि इन्हां 4 महीनों के विच ही 100 घटनावां पत्रकारां दी आज़ादी दे उत्ते हमले, पत्रकारां ते हमले इस वाचडॉग ग्रुप हूट ने दिते। 3 ऑफ them involved journalists being killed, तिन्हां दे विच तां पत्रकार मारे गए। while there were 21 cases of attacks, threats और arrests कि हमले हुए, धमकियां दित्तियां और गिरफ्तारियां हुई। The report refuted the government's data on attacks on journalists last year. The organization cited its report in January, which recorded a verified number of 46 attacks in 2017. उन्होंने कहा जी 46 हमले 2017 ਦੇ ਵਿੱਚ ਪੱਤਰਕਾਰਾਂ ਤੇ ਹੋਏ ਨੇ और ਹੁਣ ਪਿਛਲੇ 3 ਮਹੀਨੇ ਦੇ 4 ਮਹੀਨੇ ਦੇ ਵਿੱਚ जनवरी to अप्रैल 100 ਜਿਹੜੇ ਨੇ ਅਟੈਕ ਹੋਏ ਨੇ। और उन्होंने कहा कि भी ਇਹ at least 3 attacks on journalists were allegedly perpetrated by the police and another 3 by members of right wing Hindu organizations. पुलिस भी अटैक कर रही है, Hindu organizations भी कर रही हैं। The Hindu right wing organizations were allegedly involved in 3 or 5 instances of journalists being threatened. There have been 25 instances already this year of authorities blocking the internet in parts of the country. 25 ਕੀ ਹੁੰਦਾ ਕਸ਼ਮੀਰ 'ਚ ਹਰ ਚੌਥੇ ਦਿਨ ਬਲੌਕ ਕੀਤਾ ਹੁੰਦਾ ਔਰ ਅਸੀਂ ਅਲੀਗੜ੍ਹ ਦੇ ਵਿੱਚ ਕਿਵੇਂ ਇਹਨਾਂ ਨੇ ਕਾਇਦੇ ਆਜ਼ਮ ਦੀ ਪਿਕਚਰ ਲਾਉਣ ਨੂੰ ਲੈ ਕੇ ਜੋ ਹਾਲਾਤ ਆਰਐਸਐਸ ਨੇ ਕ੍ਰੀਏਟ ਕੀਤੇ। ਅੱਜ ਦੀ ਮੇਨ ਖਬਰ ਸੀ ਕਿ ਅਲੀਗੜ੍ਹ ਦੇ ਸਾਰੇ ਹਿੱਸਿਆਂ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਅਫਵਾਹਾਂ ਫੈਲਦੀ। ਮਕਸਦ ਇਹ ਹੈ ਕਿ ਜੇ ਉਹ ਬੰਦ ਹੈ ਲੋਕ ਜੋ ਉਹਨਾਂ ਦੇ ਨਾਲ ਹੋ ਰਿਹਾ ਹੈ ਮੁਸਲਮਾਨਾਂ ਦੇ ਨਾਲ ਉਹ ਬਾਹਰ ਹੀ ਨਹੀਂ ਨਿਕਲ ਸਕਦਾ। ਅਦਰਵਾਈਜ਼ ਕੋਈ ਵੀਡੀਓ ਅਪਲੋਡ ਕਰਦਾ ਹੈ, ਕੋਈ ਹੋਰ ਪੁਲਿਸ ਦੀ ਪ੍ਰੈਜ਼ੈਂਸ ਦਿਖਾਉਂਦਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਜਿਹੜੀ ਆਜ਼ਾਦੀਆਂ ਅੱਜ ਅਸੀਂ ਮਾਣਦੇ ਇਹਨਾਂ ਮੁਲਕਾਂ 'ਚ ਰਹਿ ਕੇ ਉਹਦੇ 'ਚ ਫਿਰ ਧਿਆਨ ਜਿਹੜਾ ਉਹ ਮਿਸਟਰ ਅਗਸਟਸ ਵੱਲ ਜਾਂਦਾ ਹੈ ਕਿ 1780 'ਚ ਉਹਨੇ 2 ਸਾਲ ਬੰਗਾਲ ਗੈਜਟ ਕੱਢਿਆ, ਕਿੰਨਾ ਫਾਈਨ, ਜੇਲ੍ਹ ਕੱਟੀ, ਉਹਨੇ ਗਿਵ ਅਪ ਨਹੀਂ ਕੀਤਾ। ਉਹਨੇ ਇਨਫੈਕਟ ਇਹ ਪੈਰਾਮੀਟਰ ਸੈੱਟ ਕਰ ਦਿੱਤਾ ਹੈ ਕਿ ਭਾਈ ਇਸ ਫੀਲਡ 'ਚ ਜੇ ਆਣਾ ਤੇ ਜਾਣਕਾਰੀ ਦੇਣਾ ਤੁਹਾਡਾ ਧਰਮ, ਇਹ ਵੀ ਇੱਕ ਮਜ਼ਹਬ ਹੈ। ਬਿਲਕੁਲ ਇੱਕ ਤਾਂ ਅਸੀਂ ਆਪਣਾ ਅਕੀਦਾ ਜਿਹੜਾ ਸਾਡਾ ਰੱਬ ਨਾਲ ਰਿਸ਼ਤਾ ਹੈ, ਉਸ ਅਕੀਦੇ ਨੂੰ ਕੋਈ ਚੈਲੰਜ ਕਰਦਾ ਹੈ, ਡੁਲਾਉਣ ਦੀ ਕੋਸ਼ਿਸ਼ ਕਰਦਾ, ਉਹ ਹਰ ਮਜ਼ਹਬ ਦਾ ਇਤਿਹਾਸ ਹੈ ਕਿ ਉਹਦੇ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ। ਸਿੱਖਾਂ ਦਾ ਯੂਨੀਕ ਇਤਿਹਾਸ ਹੈ ਕਿਉਂਕਿ ਸਾਡਾ ਟਾਈਮ ਫਰੇਮ ਵੀ ਛੋਟਾ ਹੈ। ਅਸੀਂ 550 ਸਾਲ ਦੀ ਜਦੋਂ ਗੱਲ ਕਰਦੇ ਹਾਂ ਔਰ ਉਹਦੇ 'ਚ ਵੀ ਖਾਲਸਾ ਸਾਜਨਾ 300 ਸਾਲ, ਜਦੋਂ ਅਸੀਂ 300 ਸਾਲ ਦੀ ਗੱਲ ਕਰਦੇ ਹਾਂ ਇਹ ਮਾਡਰਨ ਏਜ ਆ ਜਾਂਦਾ। 1699 'ਚ ਖਾਲਸਾ ਸਜਦਾ ਹੈ, 1700 ਦਾ ਮਤਲਬ ਇਹ ਹੈ ਵੀ 18ਵੀਂ ਸਦੀ ਸ਼ੁਰੂ ਹੋ ਗਈ। ਸੋ ਇਹ ਉਹੀ ਸਦੀ ਹੈ ਜਦੋਂ ਇੱਕ ਪਾਸੇ ਖਾਲਸਾ ਜੂਝ ਰਿਹਾ ਹੈ ਔਰ ਅਸੀਂ ਲੜ ਰਹੇ ਹਾਂ ਮੁੱਢਲੀਆਂ ਆਜ਼ਾਦੀਆਂ ਦੇ ਲਈ ਔਰ ਇੱਥੇ ਪ੍ਰੋਪਰ ਜਿਹੜੀ ਹੈ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਰੋਲ ਮਾਡਲ ਕ੍ਰੀਏਟ ਹੋ ਰਿਹਾ ਔਰ ਇਸ ਸਾਰੇ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਮੈਨੂੰ ਇਹ ਚੰਗਾ ਲੱਗਾ ਜਾਣ ਕੇ ਕਿ ਵੀ ਸਬ ਕੰਟੀਨੈਂਟ 'ਚ ਕਿਵੇਂ ਪੱਤਰਕਾਰਤਾ ਦੀ ਸ਼ੁਰੂਆਤ ਹੋਈ। ਸਾਡੇ ਤਾਂ ਜਾ ਕੇ 19ਵੀਂ ਸਦੀ ਦੇ ਦੂਸਰੇ ਹਿੱਸੇ 'ਚ ਪ੍ਰਿੰਟਿੰਗ ਪ੍ਰੈਸ ਲੱਗੀ ਜਾ ਕੇ। ਉਸ ਤੋਂ ਪਹਿਲਾਂ ਤਾਂ ਪੱਥਰ ਦੇ ਛਾਪੇ ਹੁੰਦੇ ਸੀ, ਜਿਹੜੀਆਂ ਬੀੜਾਂ ਵੀ ਛਪਦੀਆਂ ਸੀ ਉਹ ਪੱਥਰ ਦੇ ਛਾਪਿਆਂ ਦੇ ਨਾਲ ਸੀ। ਫਿਰ ਪ੍ਰਿੰਟਿੰਗ ਪ੍ਰੈਸ, ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਵਜ਼ੀਰ ਹਿੰਦ ਪ੍ਰੈਸ ਜਿਹੜੀ ਹੈ ਸ਼ੁਰੂ ਕੀਤੀ। ਫਿਰ ਅਖਬਾਰਾਂ ਭਾਈ ਦਿੱਤ ਸਿੰਘ, ਭਾਈ ਗੁਰਮੁਖ ਸਿੰਘ, ਛੋਟੇ ਛੋਟੇ ਟਰੈਕਟ, ਇਹ ਸਾਰੇ 19ਵੀਂ ਸਦੀ ਦੇ ਦੂਸਰੇ ਅਖੀਰ 'ਚ ਨੇ। ਸੋ 100 ਸਾਲ ਪਹਿਲਾਂ 1780 ਦੇ ਵਿੱਚ ਬਹੁਤ ਵੱਡੀ ਤਬਦੀਲੀ ਹੋਈ ਸੀ। ਸੋ ਇਹ ਸਾਡਾ ਪਹਿਲਾ ਟੌਪਿਕ ਹੈ। ਇੱਥੇ ਮੈਂ ਇਹ ਵੀ ਦੱਸਦੇ ਹਾਂ ਕਿ ਸਿੱਖ ਡੇ ਪੈਰੇਡ ਜਿਹੜੀ ਮੈਨਹਟਨ 'ਚ ਅੱਜ ਵੀ ਪੰਜਾਬ 'ਚ ਕਿਸੇ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਅਸੀਂ TV 84 ਤੇ ਦੇਖ ਰਹੇ ਸੀ ਲਾਈਵ, ਪਰ ਜਿਨ੍ਹਾਂ ਨੇ ਮਿਸ ਕੀਤੀ ਔਰ ਜ਼ਾਹਰ ਹੈ ਕਿ ਉਹ ਸਪਰੈਡ ਆਊਟ ਹੁੰਦੀ ਹੈ ਜਦੋਂ ਤੁਸੀਂ ਉਹਨੂੰ ਐਡਿਟ ਕਰਦੇ ਹੋ
ਉਹਨੂੰ ਤੁਸੀਂ ਫਿਰ ਪ੍ਰੀਸਾਈਜ਼ ਇੱਕ ਸੈਟਅਪ 'ਚ ਲਿਆਉਂਦੇ ਹੋ। ਸੋ ਇਹ ਲਗਭਗ 3-3.5 ਘੰਟੇ ਦਾ ਜਿਹੜਾ ਸਾਡਾ ਐਡੀਟਡ ਵਰਸ਼ਨ ਹੈ, ਜਿਹਦੇ ਵਿੱਚ ਮੋਸਟ ਆਫ ਦਾ ਆਲਰੇਡੀ ਜਿਹੜਾ ਉਹ ਲਾਈਵ ਵਾਲੇ ਹਿੱਸਾ ਹੋਏਗਾ ਜੀ, ਉਹ ਕੱਲ 8 ਵਜੇ ਤੋਂ 11 ਵਜੇ ਤੱਕ ਸ਼ਾਮ ਨੂੰ ਦਿਖਾਇਆ ਜਾਏਗਾ। ਫਿਰ ਸੰਡੇ ਵੀ ਹੈ, ਕਿਉਂਕਿ ਇਹਦੀ ਇੰਪੋਰਟੈਂਸ ਨੂੰ ਸਮਝਦੇ ਆ, 8 ਤੋਂ 11 ਵਜੇ ਤੱਕ ਦਿਖਾਇਆ ਜਾਏਗਾ। ਸੋ ਦਰਸ਼ਕ ਜ਼ਰੂਰ ਜੁੜੇ ਰਹਿਣ। ਔਰ ਇਸੇ ਤਰ੍ਹਾਂ ਜਿਵੇਂ ਪੈਨਸਿਲਵੇਨੀਆ ਸਟੇਟ ਅਸੈਂਬਲੀ ਵੱਲੋਂ ਜਿਵੇਂ ਖਾਲਸਾ ਡੇ ਨੂੰ ਰੈਕਗਨਾਈਜ਼ ਕਰਦੇ ਆ, ਰੈਜ਼ੋਲੂਸ਼ਨ ਜਿਹੜਾ ਆਇਆ, ਬੇਸ਼ੱਕ ਅਸੀਂ ਖਬਰਾਂ 'ਚ ਜਾਂ ਆਪਣੇ ਸੈਗਮੈਂਟ 'ਚ ਡਿਸਕਸ ਕੀਤਾ ਸੀ, ਪਰ ਉਹਦੀ ਫੁਟੇਜ ਅਸੀਂ ਓਰੀਜਨਲ ਲੱਭ ਰਹੇ ਸੀ ਕਿ ਵੀ ਉਹ ਕੁਦਰਤੀ ਉਹਨਾਂ ਦੀ ਵੈਬਸਾਈਟ ਤੋਂ ਮਿਲੀ, ਇਸ ਲਈ ਇਹ ਡਿਲੇ ਹੋਇਆ। ਲੇਕਿਨ ਉਹ ਅੱਜ ਦੇ 9:30 ਤੋਂ 10 ਵਾਲੇ ਸਲੋਟ ਦੇ ਵਿੱਚ ਜਿਹੜੀ ਫਿਲਾਡੈਲਫੀਆ ਅਸੈਂਬਲੀ ਦੇ ਵਿੱਚ ਜਿਹੜਾ ਰੈਕਗਨਾਈਜ਼ ਕੀਤਾ ਗਿਆ ਸਿੱਖ ਡੇ ਨੂੰ, ਇਸ ਨੂੰ ਦਿਖਾਇਆ ਜਾਏਗਾ। ਸੋ ਸਾਡੇ ਦਰਸ਼ਕ ਇਸ ਨੂੰ ਜ਼ਰੂਰ ਦੇਖਣ, ਇਸ ਦਾ ਆਨੰਦ ਮਾਣਨ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਅੱਖਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਭੇਜ ਸਕਦੇ ਹੋ, 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।